ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 7 ਅਗਸਤ 2015 23 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਸਵੇਰੇ ਇੱਕ ਕਾਲ ਆਈ ਵੀਰ ਦੀ, ਕਹਿਣ ਲੱਗੇ ਜੀ ਅਸੀਂ ਲੱਭ ਲਿਆ ਵੀ ਟੀਵੀ 84 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਜੀ। ਮੈਂ ਸੋਚਿਆ ਕੋਈ ਲਾਟਰੀ ਨਿਕਲੀ ਹੈ, ਕਹਿਣਗੇ ਵੀ ਇੰਨੇ ਮਿਲੀਅਨ ਅਸੀਂ ਤੁਹਾਨੂੰ ਦਿੰਨੇ ਆ, ਤੁਸੀਂ ਹੁਣ ਅਗਲੇ 5 ਸਾਲ ਬੇਫਿਕਰ ਹੋ ਜਾਓ ਜੀ। ਤੇ ਉਹ ਮੈਨੂੰ ਕਹਿਣ ਲੱਗੇ ਜੀ ਅਸੀਂ ਇੱਕ ਤੁਹਾਨੂੰ ਇਹ ਸੁਜੈਸਟ ਕਰਦੇ ਹਾਂ ਕਿ ਤੁਸੀਂ ਇੱਕ ਪੋਲੀਟੀਕਲ ਐਸਟ੍ਰੋਲੋਜੀ, ਸਿਆਸੀ ਜੋਤਿਸ਼ ਦਾ ਕਹਿੰਦੇ ਵੀ ਐਡਵਰਟਾਈਜ਼ਮੈਂਟ ਦੇ ਕੇ ਕਹਿੰਦੇ ਤੁਸੀਂ ਰੱਖੋ ਤੇ ਕਹਿੰਦੇ ਫੰਡ ਫਲੋ ਕਰਨਗੇ। ਮੈਂ ਉਹਨੂੰ ਕਿਹਾ ਤੇ ਮਜ਼ਾਕ ਕੇ ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਤੁਸੀਂ 3-4 ਦਿਨ ਪਹਿਲਾਂ ਅਜੇ ਨਾਗਿਆਂ ਦਾ ਜਿਹੜਾ ਸਮਝੌਤਾ ਇੰਡੀਅਨ ਗਵਰਨਮੈਂਟ ਨਾਲ ਹੋਇਆ, ਤੁਸੀਂ ਕਿਹਾ ਸੀ ਵੀ ਇਹ ਰਾਜੀਵ ਲੌਂਗੋਵਾਲ ਅਕੋਰਡ ਹੈ ਜੀ। ਔਰ ਜਿਵੇਂ ਰਾਜੀਵ ਨੇ ਸਮਝੌਤਾ ਕਰਨ ਤੋਂ ਬਾਅਦ ਆਪਣੀ ਬੁਲਟ ਪ੍ਰੂਫ ਜੈਕਟ ਲਾ ਕੇ ਲੌਂਗੋਵਾਲ ਨੂੰ ਦੇ ਦਿੱਤੀ ਸੀ ਕਿ ਵੀ ਮੈਨੂੰ ਇਹਦੀ ਹੁਣ ਲੋੜ ਨਹੀਂ ਹੈ, ਤੈਨੂੰ ਲੋੜ ਹੈ। ਔਰ ਤੁਸੀਂ ਇਹ ਕਿਹਾ ਸੀ ਵੀ ਕਿ ਭੋਲੇ ਭਾਲੇ ਨਾਗੇ ਇੱਕ ਵਾਰ ਫੇਰ ਚੱਕਰਵਿਊਹ ਦੇ ਵਿੱਚ ਫਸ ਗਏ ਨੇ ਹਿੰਦੂ ਤਵੀਆਂ ਤੇ। ਪਰ ਕਹਿੰਦੇ ਵੀ ਜਦੋਂ ਕਿ ਕਿਸੇ ਵੀ ਪਾਸੇ ਉਹਦੇ ਤੇ ਕੋਈ ਕਮੈਂਟ ਨਹੀਂ ਸੀ, ਤੁਹਾਡੇ ਸੱਚੋ ਸੱਚ ਦਾ ਪਹਿਲਾ ਪੂਰਾ ਸੈਗਮੈਂਟ ਇਹਦੇ ਤੇ ਸੀ। ਔਰ ਉਹਨਾਂ ਨੇ ਕਿਹਾ ਜੀ ਅੱਜ ਦੀਆਂ ਤੁਸੀਂ ਖਬਰਾਂ ਦੇਖ ਲਈਆਂ ਹੋਣੀਆਂ ਕਿ ਉਹ ਸਾਰਾ ਇੱਕ ਫਰਾਡ ਹੀ ਚੱਲ ਰਿਹਾ, ਕਿਉਂਕਿ 3 ਚੀਫ ਮਿਨਿਸਟਰ ਜਦੋਂ ਇਹ ਗ੍ਰੇਟਰ ਨਾਗਾਲੈਂਡ ਦੀ ਉਹਨਾਂ ਦੀ ਮੇਨ ਮੰਗ ਸੀ ਨਾਗਾਲਮ ਦੀ ਜੀ, ਔਰ ਮਨੀਪੁਰ, ਅਰੁਣਾਚਲ ਪ੍ਰਦੇਸ਼, ਅਸਾਮ, ਹੁਣ ਇਹ 3 ਸਟੇਟਾਂ ਦੇ ਵਿੱਚ ਉੱਤਰ ਪੂਰਬ ਦੇ ਨਾਗਿਆਂ ਦੇ ਇਲਾਕੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਮੰਗ ਰਹੀ ਹੈ ਵੀ ਇਹਨਾਂ ਨੂੰ ਨਾਗਾਲੈਂਡ ਜਿਹੜਾ ਉਹਦੇ ਨਾਲ ਮਿਲਾ ਕੇ ਤੇ ਜਿਹੜਾ ਗ੍ਰੇਟ ਨਾਗਾਲੈਂਡ ਜਿਹਦਾ ਨਾਂ ਉਹਨਾਂ ਨੇ ਨਾਗਾਲਿਮ ਰੱਖਿਆ ਹੈ ਉਹ ਬਣਾਇਆ ਜਾਏ ਜੀ। ਹੁਣ ਔਰ ਇਹਨਾਂ 3 ਸਟੇਟਾਂ ਦੇ ਵਿੱਚ ਕਾਂਗਰਸ ਦੇ ਚੀਫ ਮਿਨਿਸਟਰ ਨੇ। ਹਾਲਾਂਕਿ ਸੋਨੀਆ ਗਾਂਧੀ ਨੇ 2 ਦਿਨ ਪਹਿਲਾਂ ਇਹਦੇ ਤੇ ਬਿਆਨ ਦਿੱਤਾ, ਪਰ ਮੈਂ ਕਿਹਾ ਵੀ ਇਹ ਇੱਕ ਆਪੋਜੀਸ਼ਨ ਦਾ ਹੈਗਾ, ਅਜੇ ਅਸਲੀ ਤਾਂ ਪਾਰਟ ਸਾਹਮਣੇ ਆਉਣਾ ਚਾਹੀਦਾ ਵੀ ਚੱਲ ਕੀ ਰਿਹਾ। ਔਰ ਅੱਜ ਉਹਨਾਂ 3 ਹੀ ਜਿਹੜਾ ਚੀਫ ਮਿਨਿਸਟਰਸ ਨੇ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ ਜੀ ਇਸ ਸਮਝੌਤੇ ਲਈ ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ, ਸਾਨੂੰ ਕੋਈ ਪਤਾ ਨਹੀਂ ਕੀ ਚੱਲ ਰਿਹਾ। ਔਰ ਜੇ ਹੁਣ ਜਿਨ੍ਹਾਂ ਦੇ ਜਾਂ ਤਾਂ ਨਾਗਿਆਂ ਨੇ ਗਿਵ ਅਪ ਕਰ ਦਿੱਤੀ ਡਿਮਾਂਡ ਗ੍ਰੇਟਰ ਨਾਗਾਲੈਂਡ ਦੀ, ਜੇ ਗਿਵ ਅਪ ਕਰ ਦਿੱਤੀ ਤਾਂ ਫਿਰ ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਤੇ ਜੇ ਕੋਈ ਇਹਨਾਂ ਨੇ ਮੰਨਣਾ ਸੀ ਤੇ ਫਿਰ 3 ਚੀਫ ਮਿਨਿਸਟਰ ਇਲਾਕੇ ਉਹਨਾਂ ਦੇ ਨੇ, ਸਟੇਟਾਂ ਨੇ, ਔਰ ਉਹਨਾਂ ਨੂੰ ਪਤਾ ਵੀ ਨਹੀਂ ਹੈ ਵੀ ਕੀ ਸਮਝੌਤਾ ਹੋਇਆ ਜੀ। ਔਰ ਫਿਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਬਾਕੀਆਂ ਨੇ ਵੀ ਕਿ ਭਈ ਜਿਹੜੇ ਤੁਸੀਂ ਪਹਿਲੇ ਸਮਝੌਤੇ ਭਾਵੇਂ ਉਹ ਫਰਾਡ ਹੀ ਸੀ, ਉਹਨਾਂ ਦੇ ਵਿੱਚ ਜਿਹੜੇ 3 ਸਮਝੌਤੇ ਇਮੀਡੀਏਟਲੀ ਰਾਜੀਵ ਗਾਂਧੀ ਨੇ ਪਾਵਰ ਲੈਣ ਤੋਂ ਬਾਅਦ ਕੀਤੇ 84 ਪੀਰੀਅਡ ਚ, ਉਹਨਾਂ ਚ ਇੱਕ ਤਾਂ ਪੰਜਾਬ ਅਕੋਰਡ ਸੀ ਲੌਂਗੋਵਾਲ ਦੇ ਨਾਲ ਜੁਲਾਈ 1985 ਚ ਹੋਇਆ ਜੀ। ਭਾਵੇਂ ਲੌਂਗੋਵਾਲ ਦੇ ਪਾਰਟ ਤੇ ਉਹ ਸਰੈਂਡਰ ਸੀ, ਉਹਨਾਂ ਦੇ ਪਾਰਟ ਤੇ ਧੋਖਾ ਸੀ, ਲੇਕਿਨ ਇਸ ਸਮਝੌਤੇ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਪਾਰਲੀਮੈਂਟ ਨੇ ਇਹਨੂੰ ਅਪਰੂਵ ਕੀਤਾ ਸੀ। ਇਸੇ ਤਰ੍ਹਾਂ ਦੂਸਰਾ ਸਮਝੌਤਾ ਅਸਾਮ ਅਕੋਰਡ ਅਗਸਤ 15 1985 ਨੂੰ ਰਾਜੀਵ ਗਾਂਧੀ, ਹਾਲਾਂ ਉਹਦੇ ਚ ਅਸਾਮੀਆਂ ਦਾ ਵੀ ਕੰਮ ਕਰ ਦਿੱਤਾ, ਪ੍ਰਫੁੱਲਾ ਮਹੰਤਾ, ਦੂਜੇ ਜਿਹੜੇ ਅਸਾਮ ਗਣ ਪਰਿਸ਼ਦ ਉਸ ਵੇਲੇ ਪੂਰੀਆਂ ਸਟੂਡੈਂਟ ਬਾਡੀਜ਼ ਬਣ ਕੇ ਉੱਭਰੀਆਂ ਸੀ, ਉਹਨਾਂ ਦਾ ਕੰਮ ਕਰ ਦਿੱਤਾ। ਸਮਝੌਤੇ ਜੋ ਕੁਝ ਨਹੀਂ ਨਿਕਲਿਆ। ਲੇਕਿਨ ਇਹ ਸਮਝੌਤਾ ਵੀ ਜਿਹੜਾ ਅਸਾਮ ਅਕੋਰਡ ਹੈ ਇਹ ਵੀ ਜਿਹੜਾ ਇਹਨਾਂ ਨੇ ਅਗਸਤ 1985 ਦੇ ਵਿੱਚ ਲਾਗੂ ਕੀਤਾ ਔਰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਸੀ। ਤੀਸਰਾ ਸਮਝੌਤਾ ਜਿਹੜਾ ਰਾਜੀਵ ਗਾਂਧੀ ਨੇ ਜੂਨ 25 1986 ਨੂੰ ਕੀਤਾ ਉਹ ਮੀਜ਼ੋ ਅਕੋਰਡ ਸੀ ਜੀ। ਹੁਣ ਮੀਜ਼ੋਆਂ ਦਾ ਲੀਡਰ ਲਾਲ ਡੈਂਗਾ ਜਿਹਨੇ ਬੜੀ ਜ਼ਬਰਦਸਤ ਸਟਰਗਲ ਕੀਤੀ, ਇਵੈਂਚੁਅਲੀ ਬੁੱਢਾ ਹੋ ਗਿਆ, ਮੁਰਾਰਜੀ ਦੇਸਾਈ ਦੇ ਵੇਲੇ ਉਹਨਾਂ ਨਾਲ ਗੱਲਬਾਤ ਤੋਰੀ, ਵਾਪਸ ਆ ਗਿਆ। ਇਹ ਸਮਝੌਤਾ ਵੀ ਜਿਹੜਾ ਪਾਰਲੀਮੈਂਟ ਦੇ ਸਾਹਮਣੇ ਪੇਸ਼ ਹੋ, ਹਾਲਾਂਕਿ 3 ਹੀ ਸਮਝੌਤਿਆਂ ਦਾ ਜਿਹੜਾ ਲਾਲ ਡੈਂਗਾ ਦੀ ਮੀਜ਼ੋ ਵਾਲੀ ਕੰਮ ਤਾਂ ਬਿਲਕੁਲ ਹੀ ਮੁੱਕ ਗਿਆ। ਅੱਜ ਮਿਜ਼ੋਰਮ ਇੱਕ ਪੀਸਫੁਲ ਸਟੇਟ ਬਣ ਗਈ ਕਿਉਂਕਿ ਉਹਨੇ ਆਲਮੋਸਟ ਉਹ ਇੱਕ ਸਰੈਂਡਰ ਹੀ ਸੀ। ਅਸਾਮ ਵਾਲਿਆਂ ਨੂੰ ਕੁਝ ਨਹੀਂ ਮਿਲਿਆ, ਉਹ ਅੱਜ ਵੀ ਜਿਹੜੇ ਨੇ ਉਹੀ ਜਿਹੜੀ ਉਹਨਾਂ ਦੀਆਂ ਆਪਣੀਆਂ ਰਹੀਆਂ ਨੇ ਡਿਮਾਂਡਸ ਉੱਥੇ ਹੀ ਖੜੀਆਂ ਨੇ। ਔਰ ਪੰਜਾਬ ਅਕੋਰਡ 'ਚ ਲੌਂਗੋਵਾਲ 2-3 ਹਫ਼ਤੇ ਬਾਅਦ ਮਾਰਿਆ ਗਿਆ ਸੀ, ਨਾ ਜਿਹੜਾ ਲੌਂਗੋਵਾਲ ਅਕੋਰਡ 'ਚ ਮੰਨਿਆ ਸੀ ਜਾਂ ਮੁੱਕਰੇ ਸੀ, ਉਹ ਕੁਝ ਵੀ ਨਹੀਂ ਨਿਕਲਿਆ ਜੀ। ਲੇਕਿਨ ਘੱਟੋ ਘੱਟ ਇਹਨਾਂ 3 ਸਮਝੌਤਿਆਂ 'ਚ ਇੱਕ ਗੱਲ ਤਾਂ ਕਾਮਨ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਰੱਖ ਕੇ ਅਪਰੂਵ ਹੋਏ। ਹੁਣ ਨਾਗਿਆਂ ਦੇ ਨਾਲ ਜਿਹੜੀ 18 ਸਾਲ ਦੀ ਗੱਲਬਾਤ, 80 ਤੋਂ ਜ਼ਿਆਦਾ ਦੌਰ ਗੱਲਬਾਤ ਦੇ ਮਲੇਸ਼ੀਆ ਦੇ ਵਿੱਚ, ਥਾਈਲੈਂਡ ਦੇ ਵਿੱਚ, ਦਿੱਲੀ ਦੇ ਵਿੱਚ ਇਹਨਾਂ ਨੂੰ ਜਿਹੜਾ ਉਹਨਾਂ ਦੀ ਮੇਨ ਨਾਗਾ ਪਾਰਟੀ ਹੈ
ਉਹਨਾਂ ਦਾ ਜਿਹੜਾ ਮੂਵੀ ਉਹਨੂੰ ਸੇਫ ਪੈਸੇਜ। ਔਰ ਅਜੇ ਤੱਕ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਸਮਝੌਤੇ ਦੇ ਵਿੱਚ ਕੀ ਹੈ ਜੀ। ਨਾ ਪਾਰਲੀਮੈਂਟ ਸਾਹਮਣੇ ਤਾਂ ਰੱਖਣਗੇ ਵੀ ਸਮਝੌਤਾ ਹੈ ਕੀ। ਇਹ ਹੋਇਆ ਜੀ ਸਮਝੌਤਾ ਹੋ ਗਿਆ, ਉਹਨੂੰ ਬੜਾ ਸੈਲੀਬ੍ਰੇਟ ਕਰਤਾ, ਲਓ ਜੀ ਮੋਦੀ ਨੇ ਇਹ ਕਰਤਾ, ਮੋਦੀ ਨੇ ਉਹ ਕਰ ਦਿੱਤਾ। ਹੁਣ ਇਹ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ। ਤੁਸੀਂ ਅੱਜ ਵੀ 1 ਬਿਲੀਅਨ 300 ਮਿਲੀਅਨ ਲੋਕ ਭਾਰਤ 'ਚ ਰਹਿੰਦੇ ਨੇ, ਮੈਜੋਰਟੀ ਹਿੰਦੂ ਨੇ 80%। ਉਹਨਾਂ ਚੋਂ ਤੁਸੀਂ ਕਿਸੇ ਨੂੰ ਪੁੱਛ ਲਓ ਕਿ ਵੀ ਤੁਸੀਂ ਵੇਦ ਪੜ੍ਹੇ ਨੇ, ਤੁਹਾਨੂੰ ਪਤਾ ਹੈ ਵੀ ਵੇਦਾਂ 'ਚ ਕੀ ਹੈ। ਨਾ ਕਿਸੇ ਨੂੰ ਸੰਸਕ੍ਰਿਤ ਕਿਸੇ ਨੇ ਵੇਦ ਪੜ੍ਹੇ ਨੇ ਜੀ, ਲੇਕਿਨ ਤੁਸੀਂ ਉਹਨਾਂ ਨੇ ਐਸਾ ਪ੍ਰਭਾਵ 4000 ਸਾਲ ਤੋਂ ਦਿੱਤਾ ਹੈ ਕਿ ਵੇਦ ਬੜੇ ਮਹਾਨ ਨੇ ਔਰ ਵੇਦਾਂ ਦੇ ਬਰਾਬਰ ਦੁਨੀਆ 'ਚ ਕੋਈ ਚੀਜ਼ ਨਹੀਂ ਹੈ। ਵੇਦ ਬ੍ਰਹਮਾ ਦੇ ਮੂੰਹ 'ਚੋਂ ਨਿਕਲੇ ਨੇ ਔਰ ਵੇਦਾਂ ਦੇ ਸਾਹਮਣੇ ਕੁਝ ਨਹੀਂ। ਉਹ ਤੁਹਾਨੂੰ ਇਹ ਗਪੌੜ ਸੁਣਾ ਦੇਣਗੇ ਕਿ ਜੀ ਰੇਲ ਗੱਡੀ ਬਣਾਉਣ ਦਾ ਫਾਰਮੂਲਾ ਵੀ ਵੇਦਾਂ 'ਚ ਹੈ, ਜਹਾਜ਼ ਬਣਾਉਣ ਦਾ ਵੀ ਹੈ, ਐਟਮ ਬੰਬ ਬਣਾਉਣ ਦਾ ਵੀ ਹੈ। ਦੇਖੋ ਜੀ ਜਿਹੜਾ ਮਹਾਭਾਰਤ ਦੇ ਵਿੱਚ ਅਗਨੀਵਾਣ ਸੀ ਉਹ ਮਿਜ਼ਾਈਲਾਂ ਹੀ ਹੁੰਦੀਆਂ ਸੀ ਸਾਡੀਆਂ ਜੀ। ਲੇਕਿਨ ਨਾ ਕਿਸੇ ਨੇ ਵੇਦ ਪੜ੍ਹੇ ਨੇ, ਨਾ ਕਿਸੇ ਨੂੰ ਪੜ੍ਹਨੇ ਆਉਂਦੇ, ਨਾ ਹੀ ਇਹ ਹੈ ਵੀ ਵੇਦ ਪੈ ਕਿੱਥੇ ਹੋਏ ਨੇ, ਪੜ੍ਹਨੇ ਵੀ ਕਿੱਥੇ ਨੇ, ਕੌਣ ਪੜਾਉਂਦਾ ਵੇਦ। ਲੇਕਿਨ 4000 ਸਾਲ ਤੋਂ ਇਹ ਕਿ ਵੇਦ ਬਹੁਤ ਮਹਾਨ ਨੇ, ਵੇਦਾਂ 'ਚ ਸਭ ਕੁਝ ਹੈ। ਹੁਣ ਮੈਨੂੰ ਲੱਗਦਾ ਵੀ ਇਹ ਨਾਗਾ ਅਕੋਰਡ ਦਾ ਵੀ ਹਾਲ ਇਹੀ ਹੈ ਵੀ ਅਕੋਰਡ ਆਇਆ ਹੀ ਨਹੀਂ ਸਾਹਮਣੇ। 3 ਚੀਫ ਮਿਨਿਸਟਰ ਕਹਿ ਰਹੇ ਨੇ ਜੀ ਸਾਨੂੰ ਪਤਾ ਹੀ ਨਹੀਂ ਹੈ ਵੀ ਕੀ ਹੈਗਾ, ਪਾਰਲੀਮੈਂਟ ਦੇ ਸਾਹਮਣੇ ਨਹੀਂ ਆਇਆ। ਹੁਣ ਇਹ ਗੱਲ ਇੱਕ ਪਾਸੇ ਤਾਂ ਪੋਲੀਟੀਕਲੀ ਇਹ ਆਵਾਜ਼ ਤਿੰਨੋਂ ਹੀ ਚੀਫ ਮਿਨਿਸਟਰਸ ਨੇ ਚੁੱਕ ਲਈ, ਦੂਸਰੇ ਪਾਸੇ ਜਿਹੜੀ ਗੱਲ ਅਸੀਂ ਆਪਣੇ ਸੈਗਮੈਂਟ ਦੇ ਵਿੱਚ ਪੋਲੀਟੀਕਲੀ ਪ੍ਰੈਡਿਕਟ ਕੀਤੀ ਸੀ ਕਿ ਇਹ ਲੀਡਰਸ਼ਿਪ ਫਸ ਗਈ ਹੈ, ਧੋਖਾ ਹੋਇਆ ਤੇ ਹਾਲ ਇਹਨਾਂ ਦਾ ਜਿਹੜਾ ਹੈ ਉਹ ਅਲਟੀਮੇਟਲੀ ਡੋਂਗੋਵਾਲ ਵਾਲਾ ਹੀ ਹੋਏਗਾ ਕਿਉਂਕਿ ਸਰਕਾਰ ਨੇ ਧੋਖਾ ਕਰ ਲਿਆ। ਔਰ ਜਿਹੜੀ ਹੁਣ ਨਾਗਿਆਂ ਦੀ ਮੇਨ ਪਾਰਟੀ ਜਿਹੜੀ ਪਿਛਲੇ 4 ਦਿਨ ਤੋਂ ਚੁੱਪ ਸੀ ਜਦੋਂ ਦਾ ਸਾਹਮਣੇ ਆਇਆ ਔਰ ਜਿਹੜੀ ਇਸ ਵੇਲੇ ਇਹ ਉਹੀ ਧਿਰ ਹੈ ਨਾਗਿਆਂ ਦੀ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ 24 ਡੋਗਰੇ ਫੌਜੀ ਜਿਹੜੇ ਨੇ ਉਹ ਮਾਰੇ ਨੇ ਔਰ ਉਹਨਾਂ ਦੀ ਉਹ ਹੈ ਨਾਗਾ ਰਿਬੈਲ ਗਰੁੱਪ NSCN led by SS ਖਪਲਾਂਗ ਦਾ ਰਾਈਵਲ ਆਫ NSCN-IM। ਇਹ ਇਸ ਗਰੁੱਪ ਨੇ ਸਮਝੌਤਾ ਕੀਤਾ, ਦੂਜੇ ਰਾਈਵਲ ਨੇ ਔਰ ਇਹ ਜਿਹਨੇ ਸਮਝੌਤਾ ਕੀਤਾ ਉਹ ਮੂਵੀਆ ਐਂਡ ਸਵੂ has broken its silence over the Naga Peace Accord signed on August 3rd by NSCN-IM and the Government of India। ਹੁਣ 3 ਅਗਸਤ ਨੂੰ ਇਹ ਅਕੋਰਡ ਸਾਈਨ ਹੋਇਆ। ਇਸ ਦਿਨ ਹੀ ਅਸੀਂ ਇਸ ਦੇ ਉੱਤੇ ਕਿਉਂਕਿ ਜਦੋਂ ਇੱਥੇ ਅਸੀਂ ਪਿੱਛੇ ਆ ਉਹਨਾਂ ਨਾਲੋਂ ਜਿਹੜਾ 9-9.5 ਘੰਟੇ ਨੈਕਸਟ ਡੇ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ। 2-3 ਦਿਨ ਬਾਅਦ ਹੀ ਹੁਣ ਇਹਨੇ ਇਸ ਗਰੁੱਪ ਨੇ ਆਪਣੀ ਸਾਇਲੈਂਸ ਤੋੜੀ ਹੈ ਔਰ ਉਹਨਾਂ ਨੇ ਕੀ ਕਿਹਾ, ਉਹਨਾਂ ਦੇ ਲੀਡਰ ਨੇ ਹੀ ਫਰਦਰ ਸੈਡ ਨਥਿੰਗ ਕੁਡ ਬੀ ਮੋਰ treasonous in a political conflict than to reaffirm and endorse the agreement of betrayal for which Nagas had been denationalized। ਉਹਨੇ ਕਿਹਾ ਜੀ ਇਸ ਤੋਂ ਵੱਡਾ ਗੱਦਾਰੀ ਦਾ ਹੋਰ ਕੋਈ ਕੰਮ ਨਹੀਂ ਹੋ ਸਕਦਾ ਜਿੱਥੇ ਕਿ ਨਾਗਿਆਂ ਦੇ ਨੇਸ਼ਨਹੁੱਡ, ਕਿਉਂਕਿ ਉਹਨਾਂ ਦੀ ਡਿਮਾਂਡ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਸਵੈ ਨਿਰਣੇ ਦਾ ਹੱਕ ਹੈ, ਕਿ ਉਹਨਾਂ ਦੇ ਸਵੈ ਨਿਰਣੇ ਦੇ ਹੱਕ ਜਾਂ ਉਹਨਾਂ ਦੇ ਨੇਸ਼ਨਹੁੱਡ ਨੂੰ ਜਿਹੜਾ ਹੈ ਉਹ ਕੰਪਰੋਮਾਈਜ਼ ਕਰ ਲਿਆ ਗਿਆ। ਇਸ ਤੋਂ ਵੱਡਾ ਗੱਦਾਰੀ ਦਾ ਕੋਈ ਐਗਰੀਮੈਂਟ ਨਹੀਂ ਹੋ ਸਕਦਾ। ਔਰ ਇਸ ਤੋਂ ਅੱਗੇ ਉਹਨਾਂ ਨੇ ਕਿਹਾ ਕਿ ਨਾਗਾ ਇੱਕ ਹੋਰ ਗਰੁੱਪ ਹੈ ਨਾਗਿਆਂ ਦਾ, ਨਾਗਾ ਹੋਹੋ, while welcoming the agreement as the foundation towards bringing a lasting solution to the protracted Indo-Naga political problem। ਉਹਨਾਂ ਨੇ ਕਿਹਾ ਜੀ ਅਸੀਂ ਸਮਝਦੇ ਹਾਂ ਇੰਡੋ ਨਾਗਾ ਪ੍ਰੋਬਲਮ ਦਾ ਹੱਲ ਹੋਣਾ ਚਾਹੀਦਾ ਹੈ ਔਰ ਹੋਪਫੁਲ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ urge the government of India and the NSCN to share the contents without delay। ਉਹਨੇ ਕਿਹਾ ਜੀ ਬੜੀ ਹੋਪ ਹੈ, ਦੱਸੋ ਤੇ ਸਹੀ ਹੋਇਆ ਕੀ ਹੈ, ਸਮਝੌਤਾ ਕੀ ਹੈ ਜੀ। The Hoho stated that the Naga Hoho discussed the signing of framework agreement at its executive meeting held at Kohima on August 6, observing that people at large were becoming apprehensive and impatient। ਉਹਨਾਂ ਨੇ ਕਿਹਾ ਜੀ ਹੁਣ ਸਾਹਮਣੇ ਕੁਝ ਨਹੀਂ ਆ ਰਿਹਾ, ਲੋਕ ਸ਼ੱਕ 'ਚ ਵੀ ਨੇ ਔਰ ਜਿਹੜੇ ਨੇ ਉਹ ਇੰਪੇਸ਼ੈਂਟ ਵੀ ਹੋ ਰਹੇ ਨੇ, ਆਪਣੀ ਜਿਹੜਾ ਸੰਜਮ ਵੀ ਖੋ ਰਹੇ ਨੇ। The Hoho appealed to each and every Naga not to be swayed away by the rumors through social media but to be persistent in the best interest of the Naga people as a whole। ਦਾ ਮਤਲਬ ਇਹ ਹੈ ਵੀ ਸੋਸ਼ਲ ਮੀਡੀਆ ਨੇ ਆਲਰੇਡੀ ਕਿਹਾ ਹੋਣਾ ਕਿ ਜੀ ਇਹ ਰੌਲਾ ਬਹੁਤ ਪਾਇਆ ਜੀ ਕਿ ਜੀ ਇਹ ਹੋ ਗਿਆ, ਹੋਇਆ ਕੁਝ ਵੀ ਨਹੀਂ ਹੈ। ਕਿਉਂਕਿ ਜੇ ਹੋਇਆ ਹੁੰਦਾ ਔਰ ਸੱਚਮੁੱਚ ਹੀ ਐਗਰੀਮੈਂਟ ਹੋਇਆ ਹੁੰਦਾ ਜਿਹੜਾ ਨਾਗਿਆਂ ਦੇ ਹਿੱਤ 'ਚ ਹੁੰਦਾ ਫਿਰ 3 ਚੀਫ ਮਿਨਿਸਟਰਾਂ ਨੂੰ ਪਤਾ ਹੋਣਾ ਸੀ ਜਿਨ੍ਹਾਂ ਦੀ ਟੈਰੀਟਰੀ ਉਹਨਾਂ ਨੂੰ ਮਿਲਣੀ ਹੈ ਔਰ ਉਹਦੇ ਕੰਟੈਂਟ ਕੀ ਨੇ ਪਾਰਲੀਮੈਂਟ ਸਾਹਮਣੇ ਪੇਸ਼ ਕਰਨਾ ਸੀ।
ਸੋ ਮੈਂ ਸਮਝਦਾ ਵੀ ਇਹ ਜਿਵੇਂ ਵੇਦ ਬੜੇ ਮਹਾਨ ਨੇ ਬਿਨਾਂ ਪੜ੍ਹਿਆ, ਹੁਣ ਇਹ ਐਗਰੀਮੈਂਟ ਬੜਾ ਮਹਾਨ ਹੋਇਆ, ਇਹਨਾਂ ਨੇ ਇਸ ਦੇ ਥੱਲੇ ਕਰ ਲਿਆ, ਔਰ ਇਹ ਜਿਹੜੇ ਜਿਨ੍ਹਾਂ ਨੇ ਕੀਤਾ ਉਹ ਹੁਣ ਟ੍ਰੇਟਰ ਬਣ ਗਏ। ਨਾਗਿਆਂ ਦੇ ਦੂਜੇ ਗਰੁੱਪ ਨੇ ਪਹਿਲਾਂ ਹੀ ਕਹਿ ਦਿੱਤਾ ਜੀ ਇਹ ਤਾਂ ਸਾਡੇ ਇੰਟਰਸਟ ਨਾਲ ਧੋਖਾ ਹੋਇਆ। ਸੋ ਮੈਂ ਇਹ ਸਮਝਦਾ ਵੀ ਉਸ ਵੀਰ ਨੇ ਅੱਜ ਸਵੇਰੇ ਸਵੇਰੇ ਸਾਡੀ ਜਿਹੜੀ ਹੈ ਸਿਆਸੀ ਜੋਤਿਸ਼ ਦੀ ਦੁਕਾਨ ਖੋਲ ਦਿੱਤੀ ਹੈ। ਦੇਖ ਲਓ ਕਿ ਵੀ ਇੱਥੋਂ ਹੀ ਪੈਸੇ ਹੋਣਗੇ, ਬਾਕੀ ਤਾਂ ਹੁਣ ਹੋਰ ਕੀ ਹੋਪ ਹੋ ਸਕਦੀ ਹੈ। ਦੂਸਰਾ ਪਾਰਟ ਜਿਹੜਾ ਮੈਂ ਸਮਝਦਾ ਕਿ ਵੀ ਸਾਡੇ ਲਈ ਇੱਕ ਅਹਿਮੀਅਤ ਵਾਲਾ ਵੀ ਹੈ, ਔਰ ਅਸੀਂ ਇਹ ਦੇਖ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜਾ ਬਾਦਲ ਅਕਾਲੀ ਦਲ, ਸ਼੍ਰੋਮਣੀ ਕਮੇਟੀ ਸਮੇਤ ਜਥੇਦਾਰ ਅਕਾਲ ਤਖਤ ਜਿਹੜਾ ਇਹਨਾਂ ਦਾ ਹੁਣ ਸਾਰੀ ਗੈਂਗ ਦੇ ਨੂੰ ਹੀ ਫੋਲੋ ਕਰਦੇ ਨੇ ਜੀ, ਜਿਹੜੀ ਗੁੱਡਵਿਲ ਸਾਡੀ ਹੁਣ ਏਜੰਸੀਆਂ ਨੂੰ, RSS ਨੂੰ, ਜਾਂ ਜਿਹੜਾ ਇੰਟੈਲੀਜੈਂਸ ਬਿਊਰੋ ਜਿਨ੍ਹਾਂ ਨੇ ਸਾਰੀ ਲੜਾਈ ਸਿੱਖਾਂ ਦੀ ਡਿਸਟਰੋਏ ਕੀਤੀ ਵਿੱਚ ਵੜ ਕੇ 84 ਦੇ ਤੋਂ ਬਾਅਦ ਦੇ ਦੌਰ 'ਚ, ਉਹਨਾਂ ਦਾ ਇਹ ਫਿਕਰ ਹੈ ਵੀ ਜਿਹੜਾ ਸਿੱਖਾਂ ਔਰ ਮੁਸਲਮਾਨਾਂ ਦਾ ਇਨ ਜਨਰਲ ਔਰ ਖਾਲਿਸਤਾਨ ਦੇ ਹਮਾਇਤੀਆਂ ਔਰ ਪਾਕਿਸਤਾਨ ਦਾ ਇਨ ਪਾਰਟਿਕੂਲਰ ਜਿਹੜਾ ਇੱਕ ਆਪਸ ਦੇ ਵਿੱਚ ਅੰਡਰਸਟੈਂਡਿੰਗ, ਇੱਕ ਬੋਨ ਹੋਮੀ, ਇੱਕ ਆਪਸ ਦੇ ਲਈ ਆਪਸ ਦੇ ਵਿੱਚ ਇੱਕ ਚੰਗਾ ਜਿਹੜਾ ਪ੍ਰਭਾਵ ਔਰ ਇਤਬਾਰ ਬਣ ਰਿਹਾ, ਇਹਨੂੰ ਕਿਵੇਂ ਡਿਸਟਰੋਏ ਕਰਨਾ। ਕਿਉਂਕਿ ਹੁਣ ਤੱਕ ਏਜੰਸੀਆਂ ਨੂੰ ਇਹੀ ਲੱਗਦਾ ਸੀ ਕਿ ਵੀ ਸਿੱਖਾਂ ਨੂੰ ਤਾਂ ਤੁਸੀਂ ਜਦੋਂ ਮਰਜ਼ੀ ਉਹਨਾਂ ਦੇ ਗਲ ਪਵਾ ਦਿਓ, ਪਾਕਿਸਤਾਨ ਦਾ ਨਾਂ ਲੈ ਕੇ 47 ਦੀ ਯਾਦ ਦਹਾਨੀ ਕਰਾ ਦਿਓ, 18ਵੀਂ ਸਦੀ ਦਾ ਇਤਿਹਾਸ ਯਾਦ ਕਰਵਾ ਦਿਓ, ਵੀ ਇਹ ਤਾਂ ਸਾਡੇ ਹਨੂਮਾਨ ਨੇ, ਨਹੀਂ ਜਦੋਂ ਮਰਜ਼ੀ ਇਹਨਾਂ ਨੂੰ ਜਿਹੜਾ ਉਹ ਵਰਤ ਲਓ ਜੀ। ਪਰ ਹੁਣ ਇਹ ਜਿਹੜਾ ਟ੍ਰੈਂਡ ਚੇਂਜ ਹੋਇਆ, ਉਹਦੇ ਥੱਲੇ ਏਜੰਸੀਆਂ ਨੇ ਇੱਕ ਵਾਰ ਫੇਰ ਕਿਵੇਂ ਐਕਟ ਕੀਤਾ, ਔਰ ਕਿਵੇਂ ਸਾਡਾ ਜਥੇਦਾਰ ਅਕਾਲ ਤਖਤ ਸਮੇਤ ਸ਼੍ਰੋਮਣੀ ਕਮੇਟੀ, ਬਾਦਲ ਤਾਂ ਹੈ ਹੀ ਹੈ ਜਿਹਨੇ ਇਹ ਆਰਗਨ ਨੇ, ਉਹ ਏਜੰਸੀਆਂ ਦੀ ਖੇਡ ਰਹੇ ਨੇ। ਉਹਦੀ ਉਦਾਹਰਣ ਅੱਜ ਇੱਕ ਖਬਰ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ 14 ਅਗਸਤ ਅਰਦਾਸ ਦਿਵਸ ਵਜੋਂ ਮਨਾਉਣ ਦਾ ਸੱਦਾ। ਹੁਣ 14 ਅਗਸਤ ਕਿਉਂ ਚੁਣਿਆ? 14 ਅਗਸਤ ਉਹ ਦਿਨ ਹੈ ਜਿਸ ਦਿਨ ਪਾਕਿਸਤਾਨ ਹੋਂਦ ਦੇ ਵਿੱਚ ਆਇਆ ਸੀ। ਭਾਰਤ ਨੇ 15 ਅਗਸਤ ਆਪਣਾ ਆਜ਼ਾਦੀ ਦਿਵਸ ਰੱਖਿਆ, ਪਾਕਿਸਤਾਨ ਨੇ 14 ਅਗਸਤ ਰੱਖਿਆ। ਹੁਣ ਇਹ ਖਬਰ ਹੈ ਕਿ ਸਿੱਖਾਂ ਦੀ ਅਰਦਾਸ 'ਚ 25 ਜਨਵਰੀ 1952 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ਣ ਦੀ ਜੋੜੀ ਗਈ ਬੇਨਤੀ ਨੂੰ ਮੌਜੂਦਾ ਹਾਲਤਾਂ 'ਚ ਪਰਪੱਕ ਕਰਨ ਹਿੱਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਆਜ਼ਾਦੀ ਮੌਕੇ 1947 'ਚ 14 ਅਗਸਤ ਨੂੰ ਸਿੱਖਾਂ ਤੋਂ ਵਿਛੜ ਗਏ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਯਾਦ 'ਚ 14 ਅਗਸਤ ਅਰਦਾਸ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ। ਹੁਣ ਤੁਸੀਂ ਦੇਖੋ 67 ਸਾਲ ਬਾਅਦ ਇਹ ਉਹ ਜ਼ਖਮ ਵਾਪਸ ਉਖਾੜਨ ਵਾਲੀ ਗੱਲ ਹੈ ਜੀ। ਅਸੀਂ ਇਹਨਾਂ 67 ਸਾਲਾਂ 'ਚ ਕਿੰਨਾ ਸਫ਼ਰ ਤੈਅ ਕੀਤਾ, ਔਰ ਇਹ ਸਾਨੂੰ ਵਾਪਸ ਉਸ ਦੁਖਦ ਯਾਦ 'ਚ ਔਰ ਉਹੀ ਟਕਰਾਅ ਦੀ ਲਾਈਨ ਕਿ ਜੀ 14 ਅਗਸਤ ਨੂੰ ਪਾਕਿਸਤਾਨ ਬਣਿਆ ਸੀ, ਉਦੋਂ ਸਾਡੇ ਗੁਰਧਾਮ ਜਿਹੜੇ ਨੇ ਉਹ ਉਤਰ ਰਹਿ ਗਏ। ਉਹ ਭਾਈ ਜਿਹੜੇ ਗੁਰਧਾਮ ਰਹਿ ਗਏ, ਅਰਦਾਸ ਤਾਂ ਜਦੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਡੀਪੈਂਡੈਂਟ ਇੱਕ ਸਿੱਖਾਂ ਦਾ ਅਦਾਰਾ ਪਾਕਿਸਤਾਨ 'ਚ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰ ਰਿਹਾ, ਹੁਣ ਤਾਂ ਸਾਨੂੰ ਅਰਦਾਸ ਤੁਹਾਡੀ ਕਰਨੀ ਪੈਣੀ ਹੈ ਕਿ ਬਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਪੰਥ ਤੋਂ ਵਿਛੋੜਿਆ ਗਿਆ ਔਰ RSS ਦੀ ਜਿਹੜੀ ਆਊਟਫਿਟ ਬਣੀ ਹੈ, ਇਹਨਾਂ ਨੂੰ ਮਹਾਰਾਜ ਜਿਹੜਾ ਉਹ ਬਾਹਰਲੇ ਸਿੱਖਾਂ ਨੂੰ ਬਲ ਦਿਓ ਕਿ ਅਸੀਂ ਆਜ਼ਾਦਾਨਾ ਉੱਥੇ ਜਾ ਸਕੀਏ ਔਰ ਇਹਨਾਂ ਦਾ ਜਿਹੜਾ ਅਨਹੋਲੀ ਅਲਾਈਅੰਸ ਬਣਿਆ ਇਹਨੂੰ ਤੋੜ ਸਕੀਏ। ਪਰ ਤੁਸੀਂ ਏਜੰਸੀਆਂ ਦੀ ਗੇਮ ਦੇਖੋ ਕਿ ਵੀ ਗੱਲ ਕਿੱਧਰ ਨੂੰ ਜਾ ਰਹੀ। ਹੁਣ ਹਾਲਾਂਕਿ ਮੈਂ 2 ਦਿਨ ਪੁਰਾਣੀ ਖਬਰ ਹੈ, ਇਹ ਖਬਰ ਮੈਂ ਕੱਢ ਲਈ ਸੀ, ਫਿਰ ਮੈਂ ਇਹਦਾ ਨੋਟਿਸ ਨਹੀਂ ਲਿਆ। ਮੈਂ ਕਿਹਾ ਕਿ ਵੀ ਚਲੋ ਵਕਤ ਪਾ ਕੇ ਮੈਂ ਦੇਖਦਾ। ਹੁਣ ਅਮਰਿੰਦਰ ਸਿੰਘ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਅੱਜ ਤੋਂ 2-3 ਦਿਨ ਪਹਿਲਾਂ ਹੋਮ ਮਿਨਿਸਟਰ ਨੂੰ ਪੁੱਛਿਆ ਕਿ ਵੀ ਪਾਕਿਸਤਾਨ ਸਰਕਾਰ ਤਾਂ ਜਿਹੜਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਹੈ ਪਾਕਿਸਤਾਨ ਬਾਰਡਰ ਦੇ ਉੱਤੇ ਔਰ ਇਧਰੋਂ ਡੇਰਾ ਬਾਬਾ ਨਾਨਕ ਸੈਕਟਰ ਤੋਂ ਜੀ ਕਿ ਉਹ ਤਾਂ ਕੋਰੀਡੋਰ ਬਣਾਉਣ ਲਈ ਤਿਆਰ ਨੇ, ਤੁਸੀਂ ਇਹਦੇ ਲਈ ਕੀ ਕਾਰਵਾਈ ਕਰ ਰਹੇ ਹੋ? ਪੁਰਾਣੀ ਮੰਗ ਹੈ, ਕਿੰਨੇ ਸਾਲ ਹੋ ਗਏ ਨੇ, ਹਜ਼ਾਰਾਂ ਸਿੱਖ ਜਿਹੜੇ ਨੇ ਉਹ ਉੱਥੇ ਜਾ ਕੇ ਡੇਰਾ ਬਾਬਾ ਨਾਨਕ, ਉੱਥੇ BSF ਨੇ ਇੱਕ ਦਰਸ਼ਨ ਸਥਲ ਥਾਂ ਬਣਾਈ ਹੈ, ਉੱਥੋਂ ਦੇਖਦੇ ਨੇ ਦੂਰਬੀਨ ਦੇ ਵਿੱਚ ਔਰ ਇਹ ਅਰਦਾਸ ਕਰਕੇ ਆ ਜਾਂਦੇ ਨੇ ਕਿ ਮਹਾਰਾਜ ਕਿਰਪਾ ਕਰੋ ਇਹ ਕੋਰੀਡੋਰ ਬਣੇ। ਪਾਕਿਸਤਾਨ 'ਚ ਪ੍ਰੈਜ਼ੀਡੈਂਟ ਮੁਸ਼ਰਫ ਦੇ ਜ਼ਮਾਨੇ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਰੈਡੀ ਹਾਂ
ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਤਿਆਰ ਹੋਏ, ਅਸੀਂ ਤਾਂ ਤਿਆਰ ਹਾਂ, ਔਰ ਤਾਂ ਕਿ ਉਹ ਲਾਂਘਾ ਸਿਰਫ 1.5 ਮੀਲ ਦੇ ਵਿੱਚ ਹੀ ਜਿਹੜਾ ਹੈ ਉਹ ਦੋਨੋਂ ਕਿਨਾਰਿਆਂ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ। ਹੁਣ ਜਦੋਂ ਅਮਰਿੰਦਰ ਸਿੰਘ ਨੇ ਇਹ ਸਵਾਲ ਪੁੱਛਿਆ ਤੇ ਜਿਹੜਾ ਜਵਾਬ ਉਸ ਵੇਲੇ ਐਕਸਟਰਨਲ ਅਫੇਅਰਸ ਦਾ ਜਿਹੜਾ ਮਿਨਿਸਟਰ ਆਫ ਸਟੇਟ ਹੈ ਵਿਜੇ ਕੁਮਾਰ ਸਿੰਘ ਉਹਨੇ ਜਿਹੜਾ ਦਿੱਤਾ ਉਹ ਬੜਾ ਦੇਖਣ ਵਾਲਾ ਕਿ ਕਿਸ ਕਦਰ ਬੇਈਮਾਨੀ ਹੈ। Responding to a question from Amritsar MP Amrinder Singh on the construction of pilgrim corridor up to the shrine and the steps taken by the centre, the Minister of State for External Affairs Vijay Kumar Singh said the government had from time to time received requests, including from the state government, for the creation of a corridor up to the shrines in Pakistan. ਇਹ ਉਹਨੇ ਮੰਨਿਆ ਕਿ ਜੀ ਇਵਨ ਪੰਜਾਬ ਸਰਕਾਰ ਨੇ ਵੀ ਸਾਨੂੰ ਇਹ ਕਿਹਾ ਕਿ ਵੀ ਇਹ ਲਾਂਘਾ ਜਿਹੜਾ ਇਹ ਬਣਾਇਆ ਜਾਏ। ਹੁਣ ਇਹਦਾ ਜਵਾਬ ਦੇਖੋ ਜੀ। ਗਵਰਨਮੈਂਟਸ ਵਿਊ ਇਜ਼ that a faster and more efficient manner to ensure easy access to the sacred shrine of Kartarpur Sahib for all Indian pilgrims is by seeking the inclusion of Kartarpur Sahib and also further liberalization in the 1974 protocol on visits to religious shrines, the minister said in a written reply. ਉਹਨੇ ਕਿਹਾ ਜੀ ਅਸੀਂ ਜਿਹੜਾ 1974 ਚ ਪ੍ਰੋਟੋਕੋਲ ਸਾਈਨ ਹੋਇਆ ਸੀ ਕਿ ਜੀ ਜਿਹੜੇ ਯਾਤਰੂ ਨੇ ਉਹ ਜ਼ਿਆਦਾ ਆ ਜਾ ਸਕਣ, ਖੁੱਲ੍ਹ ਕਰਨ, ਉਹਦੇ ਤਹਿਤ ਜਿਹੜੀ ਹੈ ਕਰਤਾਰਪੁਰ ਸਾਹਿਬ ਵੀ ਉਹਦੇ ਚੋਂ ਸ਼ਾਮਲ ਕਰ, ਯਾਨੀ ਉਹਨੇ ਨਾ ਕਰ ਦਿੱਤੀ। ਉਹਨੇ ਕਿਹਾ ਜੀ ਜਿਹੜੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਦਰਸ਼ਨਾਂ ਨੂੰ ਉਹ ਤੋਂ ਪਹਿਲਾਂ ਹੀ ਪਿਲਗ੍ਰਮ ਜਾਂਦੇ ਨੇ। ਹੁਣ ਜਿਹੜਾ ਨੇ ਕਰਤਾਰਪੁਰ ਜਾਣਾ ਹੈ ਨਨਕਾਣਾ ਸਾਹਿਬ ਤੋਂ ਜਾਂ ਦੂਜਾ, ਉਹ ਇੱਕ ਬੜੀ ਹੋਰ ਤਰ੍ਹਾਂ ਦਾ ਔਰ ਲੰਬਾ ਪਾਰਟ ਹੈ। ਇਹ 1 ਮੀਲ ਦਾ ਡਿਸਟੈਂਸ ਜਿਹੜਾ ਦੋਨਾਂ ਥਾਵਾਂ ਨੂੰ ਜੋੜ ਦਿੰਦਾ। ਹੁਣ ਇੱਕ ਪਾਸੇ ਜਿਨ੍ਹਾਂ ਤੋਂ ਇਹ ਮੰਗ ਮੰਗਣੀ ਚਾਹੀਦੀ ਸੀ ਜਥੇਦਾਰ ਅਕਾਲ ਤਖਤ ਨੂੰ, ਜਾਂ ਜਿਹੜਾ ਆਲਰੇਡੀ ਗਵਰਨਮੈਂਟ ਪੰਜਾਬ ਦੀ ਨੇ ਭੇਜਿਆ ਹੋਇਆ ਹੈ, ਔਰ ਇਹ ਜਿਹੜਾ ਬਜਾਏ ਕਿ ਇਸ ਦੇ ਕਿ ਉਹ ਇਹ ਅਰਦਾਸ ਕਰਵਾਉਂਦੇ ਕਿ ਭਾਈ ਇਹ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਉਸ ਲਾਂਘਾ ਨੂੰ, ਕਰਤਾਰਪੁਰ ਲਾਂਘਾ ਜਿਹਦੇ ਲਈ ਇੱਕ 5-6 ਸਾਲ ਤੋਂ ਜਿਹੜੀ ਹੈ ਇੱਕ ਪੂਰੀ ਮੂਵਮੈਂਟ ਸਿੱਖਾਂ 'ਚ ਬਣੀ ਹੋਈ ਹੈ ਕਿ ਭਾਈ ਇਹ ਲਾਂਘਾ ਅਲਾਓ ਕਰੋ ਔਰ ਇਹ ਅਰਦਾਸ ਕਰੋ ਕਿ ਭਾਈ ਇਹ ਜਿਹੜੀ ਹੈ ਸਰਕਾਰ ਇਸ ਤੇ ਦਬਾਅ ਬਣਾਓ। ਸੋ ਇਹਨਾਂ ਨੇ ਟੇਬਲ ਟਰਨ ਕਰਦਿਆਂ 1946 ਤੇ ਜਿਹੜਾ ਉਸ 14 ਅਗਸਤ 1947 ਨੂੰ ਆਧਾਰ ਬਣਾ ਕੇ ਔਰ 52 ਦਾ ਹਵਾਲਾ ਦੇ ਕੇ ਜੀ ਉਦੋਂ ਹੁਕਮਨਾਮਾ ਜਾਰੀ ਹੋਇਆ ਸੀ। ਔਰ ਹੁਣ ਇਹ ਬੜਾ ਇੱਕ ਇਸ ਕਿਸਮ ਦਾ ਆਪਸੀ ਸਿੱਖਾਂ ਨੂੰ ਲੜਾਉਣ ਦੀ ਲਾਈਨ ਬਣ ਗਈ। ਹਾਲਾਂ 2 ਦਿਨ ਪਹਿਲਾਂ ਖਬਰ ਸੀ ਕਿ ਜੀ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਹਨਾਂ ਦੀ ਅੱਪਰ ਬਾਡੀ ਹੈ, ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਜਿਹੜੀ ਕਾਰ ਸੇਵਾ ਉਹ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੀ ਜੀ। ਹੁਣ ਹਾਲਾਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਗੁਰਦੁਆਰਾ ਸ਼ਹੀਦਾਂ ਦੀ ਕਾਰ ਸੇਵਾ ਇੰਗਲੈਂਡ ਦੀਆਂ ਸਿੱਖ ਸੰਗਤਾਂ ਨੂੰ ਦਿੱਤੀ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਸਥਾਨ ਚੂਨਾ ਮੰਡੀ ਲਾਹੌਰ 'ਚ ਹੈ, ਉਹਨਾਂ ਦੀ ਸੇਵਾ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ ਜਦੋਂ ਪ੍ਰਧਾਨ ਸਨ ਦਿੱਲੀ ਕਮੇਟੀ ਦੇ, ਉਹਨਾਂ ਨੂੰ ਦਿੱਤੀ ਹੋਈ ਹੈ। ਔਰ ਉਹਨਾਂ ਨੇ ਰਾਦਰ ਗੁੱਡਵਿਲ ਦਿਖਾਉਂਦੇ ਆ 2 ਦਿਨ ਪਹਿਲਾਂ ਇਹ ਕਿਹਾ ਕਿ ਜਿਹੜਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਉਹ ਅਸੀਂ ਸ਼੍ਰੋਮਣੀ ਕਮੇਟੀ ਨੂੰ ਦੇ ਰਹੇ। ਖਬਰ ਆ ਗਈ, ਸਗੋਂ ਕਈਆਂ ਨੇ ਕੰਸਰਨ ਵੀ ਜ਼ਾਹਰ ਕੀਤਾ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਇਸ ਨੂੰ ਇਸ਼ੂ ਨਾ ਬਣਾਇਆ ਜਾਏ। ਚਲੋ ਸ਼੍ਰੋਮਣੀ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਸਿੱਖਾਂ ਚੋਂ ਆਂਦੀ ਹੈ ਚੁਣ ਕੇ, ਚਲੋ ਗੁੱਡਵਿਲ ਹੋਏਗੀ। ਸਗੋਂ ਸ਼੍ਰੋਮਣੀ ਕਮੇਟੀ ਦੇ ਬੰਦੇ ਇੱਧਰ ਆਉਣਗੇ, ਥੋੜੀ ਬਹੁਤ ਅਕਲ ਦੀ ਦਵਾਈ ਉਹਨਾਂ ਨੂੰ ਮਿਲੇਗੀ। ਜਦੋਂ ਬਾਹਰਲੇ ਸਿੱਖ ਮਿਲਣਗੇ ਉਹਨਾਂ ਨੂੰ ਪਤਾ ਲੱਗੇਗਾ। ਲੇਕਿਨ ਨਾਲ ਦੀ ਨਾਲ ਹੁਣ ਜੇ ਉਹਨਾਂ ਨੇ ਗੁੱਡਵਿਲ ਦਿਖਾਈ ਤੇ ਨਾਲ ਹੀ ਟੇਬਲ ਜਿਹੜੇ ਨੇ ਇਹਨਾਂ ਨੇ ਟਰਨ ਕਰ ਦਿੱਤੇ। ਉਹਨਾਂ ਨੇ ਇਹ ਕਹਿਣ ਦਾ ਮਤਲਬ ਇਹ ਹੈ ਅਰਦਾਸ ਦੇ ਵਿੱਚ ਦਾ ਕਿ ਅਸੀਂ ਤਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਨਹੀਂ ਮੰਨਦੇ, ਔਰ ਅਸੀਂ ਜਿਹੜੀ ਅਰਦਾਸ ਉਹ ਸਿੱਖ ਕਰਨ ਔਰ ਉਹ 14 ਅਗਸਤ ਨੂੰ ਕਰਨ। ਇੱਕ ਪਾਸੇ ਪਾਕਿਸਤਾਨ ਡੇ ਔਰ ਇਸ ਪਾਸੇ ਅਰਦਾਸ ਦਾ ਮਤਲਬ ਹੈ ਟਕਰਾਅ ਦੀ ਲਾਈਨ। ਔਰ ਅੱਜ ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਵੀ ਫਿਰ ਠੀਕ ਸਟੈਂਡ ਲਿਆ। ਉਹਨਾਂ ਨੇ ਕਿਹਾ ਜੀ ਕਾਰ ਸੇਵਾ ਤਾਂ ਹੀ ਕਰਤਾਰਪੁਰ ਦੀ ਮਿਲੇਗੀ, ਪਹਿਲਾਂ ਇਹ ਜਿਹੜੇ ਮਾਨਤਾ ਦੇਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਦੂਸਰਾ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਦਿਨ ਮਨਾਉਂਦੇ, ਸ਼੍ਰੋਮਣੀ ਕਮੇਟੀ ਇਹ ਕਮਿਟ ਕਰੇ ਕਿ ਵੀ ਜਿਹੜੇ ਦਿਨ ਨੇ ਉਹਦੇ ਨਾਲ ਮਨਾਏ। ਸੋ ਗੱਲ ਇਹ ਹੈ ਵੀ ਜਿਹੜਾ ਜੈਸਚਰ ਪਾਕਿਸਤਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਾਰ ਸੇਵਾ ਦੇ ਕੇ ਅਜੇ ਹੈਂਡਓਵਰ ਤਾਂ ਕੀਤੀ ਨਹੀਂ ਸੀ, ਉਹ ਵੀ ਖਤਮ ਕਰ ਦਿੱਤਾ ਹੈ ਔਰ ਫਿਊਚਰ ਦੇ ਵਿੱਚ ਟਕਰਾਅ ਦੀ ਲਾਈਨ ਵੱਲ ਜਿਹੜਾ ਤੋਰ ਦਿੱਤਾ ਹੈ। ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਕੱਲ ਤੱਕ ਕਿਹਨੇ ਸੋਚਿਆ ਸੀ ਕਿ ਵੀ ਇਹ 14 ਅਗਸਤ ਦਾ ਦਿਨ ਚੁਣਨਗੇ ਇਸ ਕਿਸਮ ਦੀ ਗੱਲ ਲਈ ਜਿਹਦਾ ਕੋਈ ਬੇਸ ਨਹੀਂ ਰਿਹਾ ਹੈ। ਉਹਨਾਂ ਦੇ ਗੁਰਦੁਆਰਿਆਂ ਦੀ
ਸਾਂਭ ਸੰਭਾਲ, ਗੁਰਦੁਆਰਿਆਂ ਦੀ ਕਾਰ ਸੇਵਾ, ਤਰੱਕੀ ਵੱਲ ਜਾ ਰਹੇ ਨੇ। ਇੱਕ ਗੁੱਡਵਿਲ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਪਾਕਿਸਤਾਨੀ ਪੰਜਾਬ 'ਚ ਹੋਈ ਹੈ। ਸਿੱਖ ਵਿਰਾਸਤ ਨੂੰ ਸੰਭਾਲਣ ਦੇ ਲਈ ਉਹ ਕੰਮ ਕਰ ਰਹੇ ਨੇ। ਪਰ ਇਹ ਉਹਨਾਂ ਹੀ ਪੁਰਾਣੇ ਜ਼ਖਮਾਂ ਨੂੰ ਉਖਾੜ ਕੇ ਹਿੰਦੂਤਵੀ ਏਜੰਸੀਆਂ ਦਾ ਕੰਮ ਕਰ ਰਹੇ ਨੇ। ਔਰ ਜੋ ਕੁਝ ਇਹਨਾਂ ਦੇ ਆਪਣੇ ਪੰਜਾਬ ਦੇ ਵਿੱਚ ਹੋ ਰਿਹਾ, ਉਸ ਦੀ ਉਦਾਹਰਣ ਹੈ ਕਿ ਵੀ ਅੱਜ ਹਰਸਿਮਰਤ ਕੌਰ ਬਾਦਲ ਨੇ ਇਹ ਸਟੇਟਮੈਂਟ ਦਿੱਤੀ ਹੈ, ਕਿਉਂਕਿ ਇੱਕ ਕੇਸ ਜਿਹੜਾ ਜਿਹਦੇ 'ਚ ਕਿ ਬੀਜੇਪੀ ਦਾ ਟੌਪ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਔਰ ਉਹਨਾਂ ਦੇ ਅੱਗੋਂ ਪੀਏ ਜਿਹੜਾ ਕਮਲ ਸ਼ਰਮਾ ਦਾ ਰਿਹਾ, ਉਹ 35 ਲੱਖ ਰਿਸ਼ਵਤ ਜਿਹੜੀ ਹੈ 5 ਬੰਦਿਆਂ ਨੂੰ ਸਿਕਿਉਰ ਕਰਨ ਦੇ ਲਈ 2 ਕੇਸਾਂ 'ਚ, ਔਰ ਉਹ ਕੇਸ ਨੇ ਡਰੱਗ ਸਮਗਲਿੰਗ, ਕਾਉਂਟਰਫੀਟ ਕਰੰਸੀ ਜਿਹੜੀ ਜਾਲੀ ਕਰੰਸੀ ਹੁੰਦੀ ਹੈ, ਐਂਡ ਫੇਕ ਆਰਮਸ ਲਾਇਸੈਂਸ। ਹੁਣ ਇਹਨਾਂ 5 ਦੇ ਖਿਲਾਫ ਜਿਹੜਾ ਉਹ ਕੇਸ ਰਜਿਸਟਰ ਹੋਇਆ ਔਰ ਇਸ ਦੇ ਉੱਤੇ ਹੀ ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ, ਡਿਸਟ੍ਰਿਕਟ ਪ੍ਰੈਜ਼ੀਡੈਂਟ ਜਗਰਾਜ ਸਿੰਘ ਕਟੋਰਾ, ਪਾਰਟੀ ਦਾ ਸਰਕਲ ਚੀਫ ਗੁਰਚਰਨ ਸਿੰਘ ਲਖਵਿੰਦਰ, ਇਹ ਸਾਰੇ ਹੀ ਸਿੱਖ ਨਾਂ ਨੇ। ਇਟ ਮੀਨਸ ਵੀ ਬੀਜੇਪੀ ਨੇ ਆਪਣੇ ਵੱਲੋਂ ਤਾਂ ਸਿੱਖ ਨਾਲ ਰਲਾਉਣ ਦੇ ਨਾਂ ਥੱਲੇ ਉਹਨਾਂ ਨੂੰ ਦਿੱਤਾ, ਉਹ ਆਪਣੇ ਕੰਮ ਲੱਗੇ ਹੋਏ ਨੇ। ਉਹਨਾਂ ਨੂੰ ਵੀ ਹੈ ਵੀ ਬੀਜੇਪੀ ਹੋਏ, ਕਾਂਗਰਸ ਹੋਏ, ਚੋਰਾਂ ਨੇ ਤਾਂ ਚੋਰ ਹੀ ਰਹਿਣਾ, ਉਹ ਕਿਸੇ ਪਾਰਟੀ ਦਾ ਲੇਬਲ ਹੋਏ। ਔਰ ਇਹਦੇ ਤੇ ਹੁਣ ਕਿਉਂਕਿ ਇਹ ਸਾਰੇ ਹੀ ਕਮਲ ਸ਼ਰਮਾ ਦੇ ਬੰਦੇ ਨੇ ਔਰ ਬੀਜੇਪੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਲੈ ਕੇ, ਔਰ ਮੈਨੂੰ ਥੋੜਾ ਜਿਹੜਾ ਇਹਦੇ 'ਚ ਹਿਊਮਰ ਵੀ ਹੈ ਇਹਦੀ ਸਟੇਟਮੈਂਟ ਹਰਸਿਮਰਤ ਦੀ। ਉਹਦੇ 'ਚ ਉਹਨੇ ਕਿਹਾ, ਉਹਨੂੰ ਜਦੋਂ ਪੁੱਛਿਆ ਕਿ ਵੀ ਹੁਣ ਇਹ ਜਦੋਂ ਹਕੀਕਤ ਸਾਹਮਣੇ ਆਈ ਹੈ ਤਾਂ ਕੀ ਕਮਲ ਸ਼ਰਮਾ ਅਸਤੀਫਾ ਦੇ, ਤੇ ਉਹਨੇ ਕਿਹਾ ਆਸਕਡ ਵੈਦਰ ਸ਼ਰਮਾ ਸ਼ੁਡ ਕੁਇਟ since his aides had been facing the charge of trying to help drug smugglers. Harsimrat, without naming the state BJP chief, said, anybody, be it a minister or even my own family member, found to be associated with drug trafficking needs to clear his name. Law must take its own course against him. The government has zero tolerance towards drug menace in Punjab. ਉਹਨੇ ਕਿਹਾ ਜੀ ਇਹ ਕੋਈ ਮੇਰਾ ਰਿਸ਼ਤੇਦਾਰ ਹੋਏ, ਭਾਵੇਂ ਕੋਈ ਹੋਏ, ਵਜ਼ੀਰ ਹੋਏ, ਉਹਨਾਂ ਨੂੰ ਜਦੋਂ ਤੱਕ ਉਹਨਾਂ ਦਾ ਨਾਂ ਕਲੀਅਰ ਨਹੀਂ ਹੋ ਜਾਂਦਾ ਅਸਤੀਫਾ ਦੇਣਾ ਚਾਹੀਦਾ। ਔਰ ਮੈਨੂੰ ਇਹ ਆਇਆ, ਮੈਂ ਕਿਹਾ ਹੈ ਤਾਂ ਇਹੀ ਕਿ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਕਿ ਬੀਬੀ ਤੇਰਾ ਭਰਾ ਬਿਕਰਮਜੀਤ ਮਜੀਠੀਆ, ਜਿਹਨੂੰ ਡਰੱਗ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਜਲੰਧਰ ਤੋਂ ਸਪੈਸ਼ਲੀ ਜਿਹੜੇ 2 ਪਹਿਲੇ ਸਮਗਲਰ ਫੜੇ ਗਏ ਉਹਨਾਂ ਨੇ ਨਾ ਕੀਤਾ, ਐਡੀ ਮੋਟੀ ਫਾਈਲ ਬਣਾ ਕੇ ਉਹਨਾਂ ਨੂੰ ਤੁਸੀਂ ਟ੍ਰਾਂਸਫਰ ਕਰਵਾਇਆ, ਤੇਰੇ ਭਰਾ ਨੇ ਤਾਂ ਅਸਤੀਫਾ ਨਹੀਂ ਦਿੱਤਾ ਜੀ। ਔਰ ਜਿਹੜਾ ਤੁਸੀਂ ਕਿਹਨੂੰ ਕਹਿ ਰਹੇ ਹੋ ਕਿ ਜੀ ਜ਼ੀਰੋ ਟੋਲਰੈਂਸ ਫॉर ਡਰੱਗਸ ਐਂਡ ਆਲ, ਵੀ ਤੇਰਾ ਭਰਾ, ਤੇਰਾ ਘਰ ਵਾਲਾ, ਤੁਸੀਂ ਰਨ ਕਰ ਰਹੇ ਹੋ ਸਭ ਤੋਂ ਵੱਡਾ ਜਿਹੜਾ ਡਰੱਗ ਮਾਫੀਆ ਪੰਜਾਬ ਦਾ ਇਸ ਵੇਲੇ। ਮੇਰਾ ਖਿਆਲ ਹੈ ਦੁਨੀਆ 'ਚ ਇਹ ਜਿਹੜਾ ਕੋਲੰਬੀਆ ਔਰ ਦੂਸਰੇ ਮੁਲਕਾਂ ਦੇ ਵਿੱਚ ਜਿਹੜੇ ਡਰੱਗ ਬੈਰਨ ਬੈਠੇ ਨੇ, ਇਹ ਤਾਂ ਉਹਨਾਂ ਨੂੰ ਮਾਤ ਦੇ ਗਏ ਨੇ ਜਿਸ ਲੈਵਲ ਦਾ ਡਰੱਗ ਨੈਟਵਰਕ ਇਹਨਾਂ ਦਾ ਜੀ। ਸੋ ਇਸ ਚੋਂ ਜਿਹੜਾ ਇੱਕ ਗੱਲ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ 'ਚ ਬੀਜੇਪੀ ਦੇ ਨਾਲ ਤੋੜ ਵਿਛੋੜ ਦੀ ਲਾਈਨ ਵੀ ਕਿਤੇ ਨਾ ਕਿਤੇ ਚੱਲ ਰਹੀ ਹੈ। ਔਰ ਇਸੇ ਹੀ ਸਟੇਟਮੈਂਟ 'ਚ ਹਰਸਿਮਰਤ ਨੇ ਕਿਹਾ ਕਿ ਜੀ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ ਬੀਜੇਪੀ ਨਾਲ ਸਾਜ਼ਬਾਜ਼ ਕਰ ਰਿਹਾ ਉਹਨੂੰ ਜੁਆਇਨ ਕਰਨ ਲਈ। ਸੋ ਜ਼ਾਹਰ ਹੈ ਕਿ ਵੀ ਅੰਦਰ ਖਾਤੇ ਇਹ ਗੱਲ ਕਾਫੀ ਕਿਤੇ ਨਾ ਕਿਤੇ ਜਾ ਰਹੀ ਹੈ, ਕਿਉਂਕਿ ਜਗਮੀਤ ਬਰਾੜ 1 ਸਾਲ ਦੀ ਸਸਪੈਂਸ਼ਨ ਤੋਂ ਬਾਅਦ ਅੱਜ ਉਹਨੂੰ ਵਾਪਸ ਲਿਆਂਦਾ। ਸੋ ਜ਼ਾਹਰ ਹੈ ਵੀ ਜਗਮੀਤ ਬਰਾੜ ਤੇ ਅਮਰਿੰਦਰ ਦਾ ਵੀ ਟੱਕਰ ਹੈ ਔਰ ਜਗਮੀਤ ਬਰਾੜ ਦੇ ਵਾਪਸ ਆਣ ਤੇ ਬਾਜਵੇ ਨੇ ਬੜਾ ਵੈਲਕਮ ਕੀਤਾ। ਸੋ ਲੱਗਦਾ ਕਿ ਵੀ ਅਮਰਿੰਦਰ ਤਾਂ ਇਹ ਮੰਗ ਕਰ ਰਿਹਾ ਸੀ ਜੀ ਮੇਰੇ ਹੱਥ ਫੜਾਓ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ, ਤੇ ਉਹਨਾਂ ਨੇ ਉਹ ਤਾਂ ਫੜਾਈ ਨਹੀਂ, ਉਹ ਤਾਂ ਬਾਜਵੇ ਨੂੰ ਹੀ ਰੱਖਿਆ। ਪਰ ਉਸੇ ਹੀ ਮਾਲਵਾ ਬੈਲਟ 'ਚ ਇੱਕ ਜਿਹੜਾ ਉਹਦਾ ਰਾਈਵਲ ਹੈ ਉਹਨੂੰ ਲਿਆ ਕੇ ਖੜਾ ਕਰ ਦਿੱਤਾ। ਸੋ ਇਹਦੀ ਇਸ ਗੱਲ 'ਚ ਮੈਨੂੰ ਵੇਟ ਲੱਗਦਾ ਹਰਸਿਮਰਤ ਦੀ ਕਿ ਅਮਰਿੰਦਰ ਸਿੰਘ ਵੀ ਆਪਣੇ ਪਰ ਤੋਲ ਰਹੇ ਔਰ ਬੀਜੇਪੀ 'ਚ ਜਾਣ ਦੀ ਤਿਆਰੀ 'ਚ। ਤੇ ਹੁਣ ਬੀਬੀ ਹਰਸਿਮਰਤ ਇੱਕ ਬੜੀ ਪਵਿੱਤਰ ਰਾਜ ਮਾਤਾ ਦੀ ਤਰ੍ਹਾਂ, ਇੱਕ ਹੋਰ ਮਾਤਾ ਦਾ ਅੱਜ ਕੱਲ੍ਹ ਕਹਾਣੀ ਚੱਲ ਰਹੀ ਹੈ ਬੰਬੇ ਦੀ, ਲਾਲ ਜਿਹਾ ਉਹਨੇ ਸੰਦੂਰ ਨਾਲ ਸਾਰਾ ਮੂੰਹ ਰੰਗਿਆ ਹੋਇਆ, ਕਿ ਉਹਦੇ ਤੇ ਕੇਸ ਰਜਿਸਟਰ ਹੋਇਆ, ਉਹਦਾ ਮਾਂ ਵੀ ਦੌੜ ਰਹੀ ਹੈ ਦੇਸ਼ 'ਚੋਂ, ਉਹਦੇ ਨਾਲ ਕੋਈ ਹੋਰ ਪਤਾ ਨਹੀਂ ਕਿਹੜੀ ਆ ਜਿਹੜੀ ਵੀ ਇਹਨਾਂ ਦਾ ਕੀ ਨਾਮ ਵੀ ਕੀ ਲੈਣਾ, ਪਰ ਸਾਰੇ ਫਰਾਡ ਨੇ। ਔਰ ਇੱਕ ਹੋਰ ਬੜਾ ਜਿਹਨੇ ਜੀ ਮਲਟੀ ਬਿਲੀਅਨਰ ਛੱਡ ਕੇ ਜੋਗੀ ਬਣ ਗਿਆ, ਸੰਨਿਆਸੀ ਬਣ, ਉਹਨੇ ਵੀ ਕਿਹਾ ਜੀ ਜਿਹੜਾ ਕੁੰਭ ਦੇ ਵਿੱਚ ਹੁਣ ਇਹਨਾਂ ਨੇ ਇਸ਼ਨਾਨ ਕਰਨਾ ਉਹਦੇ 'ਚ ਉਹਨੇ ਵੀ ਜਾਣਾ ਸੀ, ਜਿਹੜੇ ਨਾਂਗੇ ਜਾਂਦੇ ਨੇ ਉਹਨਾਂ ਨਾਲ। ਤੇ ਉਹ ਜਿਹੜਾ ਉਹਨਾਂ ਦਾ ਇੱਕ ਵਿਗੜ ਗਿਆ ਸ਼ੰਕਰਾਚਾਰੀ ਹੈ, ਉਹਨੇ ਕਿਹਾ ਜੀ ਇਹ ਤਾਂ ਲਿਕਰ ਬੈਰਨ ਹੈ, ਇਹ ਤਾਂ ਸ਼ਰਾਬ ਦਾ ਠੇਕੇਦਾਰ ਹੈ। ਦੂਜੀ ਜਿਹੜੀ ਮਾਂ ਹੈ ਉਹ ਤਾਂ ਦਾਜ ਦੇ ਕੇਸਾਂ 'ਚ ਤੇ ਹੋਰ ਫਰਾਡ 'ਚ ਫਸੀ ਹੋਈ ਹੈ। ਔਰ ਇਹ ਮਾਂ ਕਈ ਗਾਇਕ ਪੰਜਾਬ ਦੇ ਜਿਹੜੇ ਨੇ ਉਹਨਾਂ ਦੀ ਵੀ ਮਾਂ ਬਣੀ ਹੋਈ ਸੀ। ਸੋ ਇੱਕ ਪਾਸੇ ਇਹ ਫਰਾਡ ਹੈ ਤੇ ਇਹ ਹੁਣ ਬੀਬੀ ਹਰਸਿਮਰਤ ਕੌਰ ਮਾਂ ਬਹੁਤ ਚੰਗਾ ਉਪਦੇਸ਼ ਦੇ ਰਹੀ ਹੈ ਕਿ ਬਿਲਕੁਲ ਇਹ ਅਸਤੀਫਾ ਦੇ ਦੇਣਾ ਚਾਹੀਦਾ, ਕਾਨੂੰਨ ਨੂੰ ਮੰਨਣਾ
ਔਰ ਬਹੁਤ ਵਾਹ 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 ਕੀ ਕਹਿਣਾ ਤੁਹਾਡੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ ਵੀਅਰਸ ਤੇ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਆਫਟਰ ਦੀ ਸ਼ਾਰਟ ਬ੍ਰੇਕ।